ਵਿਜੀਲੈਂਸ ਦੀ ਗੱਲ ਕਰੀਏ ਮਿੰਟੂ ਜੀ, ਵਿਜੀਲੈਂਸ ਪਿੱਛੇ ਹਟਣ ਦੇ ਰੌਂ ਦੇ ਵਿੱਚ ਹੀ ਨਹੀਂ ਹੈ। ਹਾਂਜੀ, ਤੁਸੀਂ ਦੇਖਿਆ ਹੋਣਾ ਕਿ ਇਸ ਹਫ਼ਤੇ ਜਿਹੜਾ ਸਭ ਤੋਂ ਵੱਧ ਚਰਚਿਤ ਖਬਰ ਦਾ ਮਸਾਲਾ ਰਿਹਾ ਉਹ ਇਹੀ ਸੀਗਾ ਕਿ ਅਫਸਰਸ਼ਾਹੀ ਬਨਾਮ ਗੌਰਮੈਂਟ। ਜੀ ਜੀ। ਤੇ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਸੀਗਾ? ਵਿਜੀਲੈਂਸ ਦਾ। ਮਤਲਬ ਕਿ ਸਰਕਾਰ ਵੱਲੋਂ ਕੌਣ ਖੇਡ ਰਿਹਾ ਸੀਗਾ? ਵਿਜੀਲੈਂਸ। ਜੀ। ਵਿਜੀਲੈਂਸ ਹੀ ਫੜ ਰਹੀ ਹੈ ਨਾ ਬੰਦੇ। ਹਾਂਜੀ ਹਾਂਜੀ। ਤਾਂ ਹੁਣ ਜੇ ਆਪਾਂ ਦੇਖੀਏ ਤਾਂ ਦਬਾਅ ਅਖੀਰ ਦੇ ਵਿੱਚ, ਕਿਉਂਕਿ ਕੁਝ ਥਿਊਰੀਆਂ ਹੁੰਦੀਆਂ ਨੇ, ਆਪਾਂ ਬੜੇ ਸ਼ੱਕੀ ਸੁਭਾਅ ਹੁੰਦੇ ਨੇ ਕਿ ਯਾਰ ਇਹਨਾਂ ਦਾ ਆਪਸ ਦੇ ਵਿੱਚ ਪਰਦੇ ਦੇ ਪਿੱਛੇ ਨਾ ਕੋਈ ਰਾਜੀਨਾਮਾ ਹੋ ਗਿਆ ਹੋਵੇ ਵਗੈਰਾ ਵਗੈਰਾ, ਸਾਰੀਆਂ ਗੱਲਾਂ ਚੱਲਦੀਆਂ ਨੇ। ਹਾਂਜੀ। ਵਿਜੀਲੈਂਸ ਨੇ ਅੱਗੇ ਬੜੀ ਖਤਾ ਖਾਧੀ ਆ ਤੇ ਐਤਕੀ ਵੀ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਵਿਜੀਲੈਂਸ ਫਿਰ ਇੱਕ ਵਾਰੀ ਮਤਲਬ ਕਿ ਅਖੀਰ ਤੇ ਉਹਦੇ ਤੇ ਸਾਰਾ ਡਿੱਗ ਪੈਂਦਾ ਕਿ ਬਈ ਇਹ ਤੇ ਕਠਪੁਤਲੀ ਹੈ, ਜਿਵੇਂ ਉਹ ਮਤਲਬ ਕਿ ਸੀਬੀਆਈ ਬਾਰੇ ਕਿਹਾ ਸੀਗਾ ਕਿ ਕੇਂਦਰ ਦਾ ਤੋਤਾ ਹੈ। ਹਾਂਜੀ। ਤਾਂ ਇਹ ਮਤਲਬ ਕਿ ਵਿਜੀਲੈਂਸ ਵੀ ਇੱਥੇ ਕਹਿ ਦਿੰਦੇ ਕਿ ਮੈਨਾ ਹੀ ਹੈ, ਇਹਨਾਂ ਦੀ ਤੋਤਾ ਮੈਨਾ ਕੀ ਕਹਾਣੀ ਤੋਂ ਪੁਰਾਣੀ ਹੋ ਗਈ, ਇਹ ਨਵੀਂ ਕਹਾਣੀ ਹੈ। ਪਰ ਜੋ ਵਿਜੀਲੈਂਸ ਦਿਖਾ ਰਹੀ ਆ, ਹੁਣ ਪਤਾ ਨਹੀਂ ਕਿ ਸਰਕਾਰ ਦੀ ਹੱਲਾਸ਼ੇਰੀ ਹੈ ਕਿ ਨਹੀਂ। ਵੈਸੇ ਤਾਂ ਮੈਨੂੰ ਤੇ ਲੱਗਦਾ ਕਿ ਸਾਰਾ ਜੀ ਗੱਲ ਹੈ ਕਿ ਹੋਏਗੀ ਤਦੀ ਹੈ ਨਾ। ਜੀ ਜੀ। ਕਿ ਵਿਜੀਲੈਂਸ ਦਿਖਾਉਣਾ ਚਾਹੁੰਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਇਹ ਗਲਤ ਨਹੀਂ ਹੈ, ਯਾਨੀ ਸਰਕਾਰ ਹੀ ਉਹਦੇ ਚੋਂ ਸ਼ਾਇਦ ਫਿਰ ਸ਼ੋਅ ਕਰ ਰਹੀ ਹੈ ਕਿ ਅਸੀਂ ਗਲਤ ਨਹੀਂ ਹੈ। ਜੀ। ਸਾਡਾ ਜਿਹੜਾ ਛਾਪੇਮਾਰੀ ਦਾ ਸਿਲਸਿਲਾ ਹੈ ਜਾਂ ਗ੍ਰਿਫਤਾਰੀਆਂ ਦਾ ਸਿਲਸਿਲਾ ਹੈ ਉਹ ਨਿਰਾਧਾਰ ਨਹੀਂ ਹੈ, ਉਹ ਕੋਈ ਬਦਲਾਖੋਰੀ ਦੇ ਤਹਿਤ ਨਹੀਂ ਹੈ। ਮਿਸਾਲ ਇੱਕ ਦਿਨਾ ਤੁਹਾਨੂੰ ਮੈਂ। ਜੀ। ਦੇਖੋ, ਸੁੰਦਰ ਸ਼ਾਮ ਅਰੋੜਾ ਤੋਂ ਗੱਲ ਚੱਲੀ, ਗੱਲ ਤੇਰੇ ਤੋਂ ਚੱਲੀ ਸੀ ਤੇ ਜਾ ਕੇ ਮੁੱਕੜੀ ਪਤਾ ਨਹੀਂ ਕਿਹੜੀ ਥਾਂ। ਇਹ ਗੱਲ ਚੱਲੀ ਸੀ ਸੁੰਦਰ ਸ਼ਾਮ ਅਰੋੜਾ ਤੋਂ, ਉੱਥੋਂ ਚੱਲੀ, ਆਈਐਸ ਦਾ ਜ਼ਿਕਰ ਆਇਆ ਤੇ ਫਿਰ ਉਸ ਤੋਂ ਬਾਅਦ ਬੜਾ ਧਮੱਚੜ ਪੈ ਗਿਆ, ਉਹ ਤੁਸੀਂ ਸਾਰਿਆਂ ਨੇ ਦੇਖਿਆ। ਅੱਛਾ, ਅਚਾਨਕ ਸੁੰਦਰ ਸ਼ਾਮ ਅਰੋੜਾ ਨੂੰ ਰੋਪੜ ਦੀ ਜੇਲ੍ਹ ਚੋਂ ਕੱਢ ਕੇ ਲਿਆਂਦਾ ਜਾਂਦਾ ਹੈ। ਜੇਲ੍ਹ ਚੋਂ ਕੱਢ ਕੇ ਲਿਆਂਦਾ ਜਾਂਦਾ ਹੈ ਜੀ, ਤੇ ਹਿਸਾਬ ਲਾ ਲਓ ਕਿ ਉਹਨੂੰ ਇੱਕ ਬਹੁਤ ਵੱਡੇ ਚੈਨਲ, ਜਿਹੜਾ ਕਿ ਕਾਰਪੋਰੇਟ ਦਾ ਚੈਨਲ ਹੈ ਪੰਜਾਬ ਦੇ ਵਿੱਚ, ਉਹਦੇ ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ। ਜਦੋਂ ਉਹਨੂੰ ਲਿਆਂਦਾ ਜਾਂਦਾ ਹੈ, ਉਹ ਕਹਿੰਦਾ ਹੈ ਕਿ ਦੇਖੋ ਮੇਰਾ ਕੋਈ ਕਸੂਰ ਨਹੀਂ, ਸਰਕਾਰ ਜੋ ਕਰ ਰਹੀ ਹੈ ਬਦਲਾਖੋਰੀ ਦੇ ਤਹਿਤ ਕਰ ਰਹੀ ਹੈ ਵਗੈਰਾ ਵਗੈਰਾ। ਮਤਲਬ ਕਿ ਸਫਾਈ ਪੂਰੀ ਉਹਨੂੰ ਦੇਣ ਦਾ ਕਿਹਾ ਗਿਆ ਕਿ ਤੂੰ ਸਫਾਈ ਦੇ ਸਕਦਾ, ਮੌਕਾ ਦਿੱਤਾ ਗਿਆ। ਹੁਣ ਆਮ ਤੌਰ ਤੇ ਤੁਸੀਂ ਦੇਖਦੇ ਹੋਗੇ ਕਿ ਜਦੋਂ ਇਸ ਤਰ੍ਹਾਂ ਦੀਆਂ ਪੇਸ਼ੀਆਂ ਤੇ ਲਿਆਂਦੇ ਜਾਂਦੇ ਨੇ, ਪਹਿਲੀ ਗੱਲ ਤਾਂ VIP ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ, ਹਾਂਜੀ, ਉਹਨਾਂ ਦੇ ਤਾਂ ਲਵੇ ਨਹੀਂ ਲੱਗਣ ਦਿੱਤਾ ਜਾਂਦਾ, ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਬਿਲਕੁਲ ਸਹੀ ਹੈ। ਇੱਥੇ ਬਾਈਟ ਕਰਾਈ ਗਈ। ਅੱਛਾ, ਉਸ ਤੋਂ ਬਾਅਦ ਫਿਰ ਵਿਜੀਲੈਂਸ ਨੇ ਕੀ ਕੀਤਾ ਕਿ ਸਾਰੇ ਜਿਹੜੇ ਮੁੱਖ ਚੈਨਲ ਨੇ ਉਹਨਾਂ ਨੂੰ ਨਾਲ ਲੈ ਕੇ ਇਹਨੂੰ ਸੁੰਦਰ ਸ਼ਾਮ ਅਰੋੜਾ ਨੂੰ ਉਸ ਜਗ੍ਹਾ ਤੇ ਲੈ ਆਂਦਾ ਗਿਆ ਜਿੱਥੇ ਕਿ ਪਲਾਟ ਕੱਟੇ ਗਏ ਸਨ। ਇਹ ਇੱਕ ਬੜੀ ਵੱਡੀ ਘਟਨਾ ਸੀ। ਇਹ ਕੋਈ ਖਬਰ ਤਾਂ ਮਾਮੂਲੀ ਹੋ ਸਕਦੀ ਹੈ, ਪਰ ਇਹਦੇ ਪਿੱਛੇ ਤੁਸੀਂ ਦੇਖੋ ਕਿ ਵਿਜੀਲੈਂਸ ਦੀ ਜਿਹੜੀ ਪੂਰੀ ਕੰਮ ਕਰਨ ਦੀ ਰੰਗ ਢੰਗ ਦੀ ਵੰਨਗੀ ਦਿਖ ਰਹੀ ਸੀ ਕਿ ਉਹ ਕਿਸ ਤਰ੍ਹਾਂ ਦੇਖ ਰਹੀ ਹੈ ਇਸਨੂੰ। ਉੱਥੇ ਲਿਆ ਕੇ ਫਿਰ ਵਿਜੀਲੈਂਸ ਵਾਲੇ ਮੀਡੀਆ ਦੇ ਮੁਖਾਤਬ ਹੁੰਦੇ ਨੇ ਬਕਾਇਦਾ, ਉਹ ਆਂਦੇ ਨੇ ਕਿ ਸੁੰਦਰ ਸ਼ਾਮ ਅਰੋੜਾ ਕਹਿ ਰਿਹਾ ਹੈ ਨਾ ਕਿ ਜੀ ਸਭ ਕੁਝ ਜਾਇਜ਼ ਹੋਇਆ, ਸਭ ਕੁਝ ਵਾਜਬ ਹੋਇਆ, ਸਭ ਕੁਝ ਦਰੁਸਤ ਹੋਇਆ, ਆ ਤੁਹਾਡੇ ਸਾਹਮਣੇ ਆ ਹੋਟਲ ਬਣ ਰਹੇ ਜੀ। ਵੀ ਇੰਡਸਟਰੀਅਲ ਪਲਾਟ ਸੀ, ਲੱਗਣਾ ਕੀ ਸੀ? ਉਦਯੋਗ। ਕਿਉਂਕਿ ਦੇਖੋ ਗੱਲ ਕੀ ਹੈ, ਬੜਾ ਸਿੰਪਲ ਫੰਡਾ ਹੈ ਨਾ। ਫਰਜ਼ ਕਰੋ ਤੁਹਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ, ਪੰਚਾਇਤ ਦੀ ਜ਼ਮੀਨ ਵਾਟਰ ਵਰਕਸ ਵਾਸਤੇ ਉਹ ਕਰ ਦਿੱਤੀ ਗਈ ਹੈ, ਉਹਦੇ 'ਚ ਹੁਣ ਵਾਟਰ ਵਰਕਸ ਹੀ ਲੱਗੇਗਾ ਨਾ। ਉਹਦੇ ਵਿੱਚ ਮਤਲਬ ਕਿ ਝੂਲੇ ਨਹੀਂ ਲਾਏ ਜਾ ਸਕਦੇ ਜੀ, ਜਦੋਂ ਤੱਕ ਸਾਰੀ ਮਤਲਬ ਕਿ ਉਹਦੀ ਫਿਰ ਯੂਜ਼ਿੰਗ ਬਦਲੀ ਨਹੀਂ ਜਾਂਦੀ। ਤਾਂ ਜਿਹੜੀ ਖਾਸ ਤੌਰ ਤੇ ਇਸ ਤਰ੍ਹਾਂ ਜ਼ਮੀਨ ਕੱਟੀ ਜਾਂਦੀ ਹੈ, ਇੱਕ ਮਿਸਾਲ ਦਿੱਤੀ ਹੈ ਮੈਂ, ਵੈਸੇ ਪਿੰਡਾਂ ਦੇ ਤਾਂ ਸ਼ਹਿਰਾਂ ਦੇ ਕਾਨੂੰਨ ਅਲੱਗ-ਅਲੱਗ ਹੁੰਦੇ ਪ੍ਰਾਪਰਟੀਆਂ ਦੇ, ਤੁਹਾਨੂੰ ਪਤਾ ਹੀ ਆ। ਪਰ ਇੱਥੇ ਕੀ ਹੈ ਕਿ ਜਿਹੜਾ ਜ਼ਮੀਨ ਦਾ ਟੁਕੜਾ ਇਸ ਤਰ੍ਹਾਂ ਸਰਕਾਰ ਵੱਲੋਂ ਕੱਟ ਕੇ ਦਿੱਤਾ ਜਾਂਦਾ ਉਦਯੋਗ ਵਾਸਤੇ, ਉਹ ਉਸ ਪਰਪਸ ਵਾਸਤੇ ਵਰਤਿਆ ਜਾਂਦਾ ਨਾ। ਆਪਾਂ ਕਹਿੰਦੇ ਕਿ ਜ਼ਮੀਨ ਐਕਵਾਇਰ ਕੀਤੀ ਹੈ ਤੇ ਜੇ ਸਰਕਾਰ ਉਸ ਮੰਤਵ 'ਚ ਫੇਲ ਹੋ ਜਾਂਦੀ ਹੈ ਤਾਂ ਜ਼ਮੀਨ ਮਾਲਕ ਦੇ ਕੋਲ ਆ ਸਕਦੀ ਹੈ। ਇਹੀ ਹੈ ਐਕਵਾਇਰ ਦਾ ਕਾਨੂੰਨ ਹੈ ਨਾ। ਜੀ ਜੀ ਬਿਲਕੁਲ। ਇਹਨੂੰ ਚੇਂਜ ਕਰਨ ਦਾ ਤਾਂ ਰੌਲਾ ਪਿਆ ਸੀਗਾ ਨਾ ਉਸ ਵੇਲੇ। ਹਾਂਜੀ।
ਤਾਂ ਮਤਲਬ ਕਿ ਇੱਥੇ ਕੀ ਹੈ, ਇੱਥੇ ਵਿਜੀਲੈਂਸ ਦਿਖਾ ਰਹੀ ਹੈ, ਜਿਹੜੀ ਗੱਲ ਆਪਾਂ ਕਹਿਣੀ ਚਾਹੁੰਦੇ ਆ ਜਾਂ ਸਮਝਾਉਣੀ ਚਾਹੁੰਦੇ ਆ, ਹਾਂਜੀ। ਕਿ ਵਿਜੀਲੈਂਸ ਕੈਮਰੇ ਲਿਆ ਕੇ ਦਿਖਾ ਰਹੀ ਹੈ ਕਿ ਆਹ ਦੇਖੋ ਹੋਟਲ ਬਣ ਰਹੇ ਨੇ। ਮਤਲਬ ਉਹਦੇ ਚੋਂ ਸਾਫ਼ ਹੈ ਕਿ ਵਿਜੀਲੈਂਸ ਬਹੁਤ ਤਰਤੀਬ ਨਾਲ ਤੇ ਬਹੁਤ ਤਦਬੀਰ ਦੇ ਨਾਲ ਅੱਗੇ ਵਧ ਰਹੀ ਹੈ ਕਿ ਅਸੀਂ ਗਲਤ ਨਹੀਂ ਕਰ ਰਹੇ। ਆ ਤੁਹਾਡੇ ਸਾਹਮਣੇ ਉਸਾਰੀਆਂ, ਐਦੋਂ ਵੱਡਾ ਸਬੂਤ ਕੀ ਹੋਏਗਾ ਕਿ ਇਹਨਾਂ ਨੇ ਕੀ ਕੀਤਾ। ਹੁਣ ਉਹ ਘਟਾਲਾ, ਵੈਸੇ ਤੇ ਮੈਂ ਅੱਗੇ ਵੀ ਕਿਹਾ, ਮੈਂ ਰੈਪੀਟੇਸ਼ਨ ਕਰ ਦਿੰਦਾ ਉਹਦਾ, ਕਿ 25 ਕਿੱਲੇ ਜ਼ਮੀਨ ਆਨੰਦ ਲੈਂਡਸ ਕੋਲ ਗਈ, ਫਿਰ ਉਹਦੇ ਬਾਅਦ ਉਹ ਜ਼ਮੀਨ ਜਿਹੜੀ ਹੈ ਇੱਕ ਹੋਰ ਫਰਮ ਸੀਗੀ ਉਹਦੇ ਕੋਲ ਆਈ, ਤਾਂ ਉਹਦੇ ਤੋਂ ਬਾਅਦ ਫਿਰ ਸੁੰਦਰ ਸ਼ਾਮ ਅਰੋੜਾ ਦੇ ਕਾਰਜਕਾਲ ਦੇ ਦੌਰਾਨ ਉਹਨੂੰ 12 ਹਿੱਸਿਆਂ 'ਚ ਵੰਡ ਕੇ ਉਹਦੇ 'ਚ 125 ਪਲਾਟ ਬਣਾ ਕੇ ਉਹਨੂੰ ਟਾਊਨਸ਼ਿਪ ਵਾਸਤੇ ਵਰਤੇ ਲਿਆ ਗਿਆ। ਆਹੀ ਤੇ ਘਟਾਲਾ ਹੈ ਨਾ। ਵਿਜੀਲੈਂਸ ਉੱਥੇ ਆ ਕੇ ਪੂਰਾ ਲਾਈਵ ਮੈਚ ਦਿਖਾ ਰਹੀ ਹੈ ਕਿ ਦੇਖ ਲਓ ਬਈ, ਉਹ ਸਾਰੀਆਂ ਤੇ ਨਹੀਂ ਨਾ ਅਸੀਂ ਆਪ ਕਰਾ ਰਹੇ। ਇਸ ਕਰਕੇ ਇਹ ਵਿਜੀਲੈਂਸ ਜਿਹੜੀ ਹੈ ਹੁਣ ਇਸ ਵੇਲੇ ਪਿੱਛੇ ਹਟਣ ਦੇ ਰੌਂ 'ਚ ਨਜ਼ਰ ਨਹੀਂ ਆ ਰਹੀ, ਕਿਉਂਕਿ ਇੱਕ ਜਿਹੜੀ ਉਹ ਥਿਊਰੀ ਦਿੱਤੀ ਜਾ ਰਹੀ ਸੀ, ਸਾਡੇ ਮਤਲਬ ਕਿ ਇੰਨਾ ਲੰਮਾ ਚੌੜਾ ਸਫ਼ਰ ਤੈਅ ਕਰਨ ਦਾ ਮਕਸਦ ਇਹੋ ਹੈ ਕਿ ਅਸੀਂ ਸਰੋਤਿਆਂ ਨੂੰ ਸਮਝਾ ਸਕੀਏ ਕਿ ਜੋ ਥਿਊਰੀ ਦਿੱਤੀ ਜਾ ਰਹੀ ਸੀ ਕਿ ਸ਼ਾਇਦ ਇਹਨਾਂ ਦਾ ਪਰਦੇ ਦੇ ਪਿੱਛੇ ਕੰਪਰੋਮਾਈਜ਼ ਹੋ ਗਿਆ ਹੋਵੇ, ਐਸਾ ਲੱਗ ਨਹੀਂ ਰਿਹਾ, ਕਿਉਂਕਿ ਉਹ ਤੇ ਬਕਾਇਦਾ ਦਿਖਾ ਰਹੇ ਨੇ ਕਿ ਆ ਦੇਖੋ ਇਹਨਾਂ ਨੇ ਕੀ ਚੰਨ ਚਾੜੇ ਹੋਏ ਨੇ। ਤਾਂ ਇਹਦਾ ਮਤਲਬ ਇਹੋ ਆ ਕਿ ਆਉਣ ਵਾਲੇ ਦਿਨਾਂ 'ਚ ਕਾਰਵਾਈਆਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਉਹ ਅੱਗੇ ਵੀ ਵਧਣ ਗਿਆ। ਔਰ ਪੀਸੀਐਸ ਵਾਲਾ ਵੀ ਇਹੋ ਮਸਲਾ ਹੈ, ਇਹ ਤਾਂ ਆਈਐਸ ਵਾਲਾ ਹੈ ਨਾ, ਇਹਦੇ ਵਿੱਚ ਵਿਜੀਲੈਂਸ ਦੇਖ ਲਓ ਕਿ ਲਾਈਵ ਕਰਦੀ ਹੈ ਕਿ ਆ ਦੇਖ ਲਓ ਤੁਹਾਡੇ ਸਾਹਮਣੇ ਆ ਪੰਜਾਬੀਓ, 25 ਕਿੱਲੇ 27 ਕਿੱਲੇ ਜ਼ਮੀਨ ਤੁਸੀਂ ਸੋਚ ਕੇ ਵੇਖੋ ਮੋਹਾਲੀ ਦੇ ਵਿੱਚ। ਔਰ ਉਹ ਜਿਹੜੇ ਪਲਾਟ ਕੱਟੇ ਗਏ ਨੇ, ਮੇਰੇ ਕੋਲ ਲਿਸਟ ਆ ਉਹ, ਉਹਦੇ ਵਿੱਚ ਤਾਂ ਇੱਕ ਦੋ ਐਸੇ ਨਾਮ ਵੀ ਆ ਜਿਨ੍ਹਾਂ ਬਾਰੇ ਹਾਲਾਂਕਿ ਪੁਸ਼ਟੀ ਨਹੀਂ ਹੋਈ, ਜਦੋਂ ਪੁਸ਼ਟੀ ਹੋਗੀ ਤਾਂ ਜ਼ਰੂਰ ਨਾਮ ਹੀ ਲੈ ਦੇਵਾਂਗੇ ਕਿ ਉਹ ਸ਼ਾਇਦ ਬਹੁਤ ਵੱਡੇ ਅਫਸਰਾਂ ਦੇ ਨੇੜੂ ਨੇ। ਯਾਨੀ ਜਿਹੜਾ ਪਲਾਟ ਫਰਜ਼ ਕਰੋ ਕੋਈ 50 ਕਰੋੜ ਦਾ ਜਾਂ 100 ਕਰੋੜ ਦਾ, ਉਹ 1 ਕਰੋੜ, 1.25 ਕਰੋੜ ਜਾਂ 80 ਲੱਖ ਚ ਗਾਂ ਤੱਕ ਦਿੱਤਾ ਗਿਆ। ਇਹੀ ਕਪਲਾ ਹੈ। ਸੋ ਇਸੇ ਤਰ੍ਹਾਂ ਜੇ ਤੁਸੀਂ ਪੀਸੀਐਸ ਵਾਲੇ ਮਾਮਲੇ ਚ ਆ ਜਾਓ ਕਿ ਦੋ ਮਾਮਲੇ ਹੈ ਨਾ ਜੁਦਾ ਜੁਦਾ, ਹਮ ਦੋਨੋਂ ਅਲੱਗ ਅਲੱਗ, ਹਮ ਦੋਨੋਂ ਜੁਦਾ ਜੁਦਾ, ਤਾਂ ਇਹ ਆਈਐਸ ਵਾਲਾ ਇਹ ਹੋ ਗਿਆ। ਪੀਸੀਐਸ ਵਾਲਾ ਵੀ ਇਹ ਆ ਕਿ ਪੀਸੀਐਸ ਵਾਲੇ ਜਿਸ ਦਿਨ ਮੀਟਿੰਗਾਂ ਕਰ ਰਹੇ ਸਨ ਜਾਂ ਹੜਤਾਲ ਤੇ ਚਲੇ ਗਏ ਸਨ, ਉਸੇ ਦਿਨ ਫਿਰ ਵਿਜੀਲੈਂਸ ਨੇ ਉਹਨਾਂ ਦੇ ਉਸੇ ਦਫ਼ਤਰ ਦੇ ਵਿੱਚ ਰੇਡ ਮਾਰੀ ਜਿੱਥੋਂ ਪੀਸੀਐਸ ਅਰੈਸਟ ਕੀਤਾ ਸੀ। ਉਹ ਤੋਂ ਫਿਰ ਭੱਜ ਵਗੇ ਲੋਕ, ਔਰ ਉਹਨਾਂ ਨੇ 4 ਏਜੰਟ ਹੋਰ ਨਾਮਜ਼ਦ ਕਰ ਰੱਖੇ ਨੇ, ਜਿਨ੍ਹਾਂ ਦੇ ਵਿੱਚ ਮਤਲਬ ਕਿ ਭੱਜ ਦੌੜ ਮਚੀ ਹੋਈ ਹੈ, ਕਿਉਂਕਿ ਉਹਨਾਂ ਦੀਆਂ ਤਸਵੀਰਾਂ ਤੱਕ ਨੇ ਨਾਲ ਹੁੰਦੇ। ਤੇ ਇਹਨਾਂ ਨੇ ਨਵੇਂ ਸਾਲ ਦੇ ਮੌਕੇ ਤੇ ਇੱਕ ਸਮਾਗਮ ਵੀ ਕਰਾਇਆ ਉੱਥੇ ਦਫ਼ਤਰ ਦੇ ਵਿੱਚ, ਕਿ ਜਿਵੇਂ ਆਪਾਂ ਸੁੱਖ ਨਹੀਂ ਸੁੱਖਦੇ ਹੁੰਦੇ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਬਾਬਾ ਕੋਈ ਬੰਦਾ ਵੱਡਾ ਠੱਗ ਹੋਵੇ ਨਾ ਤਾਂ ਉਹਨਾਂ ਵੱਡਾ ਭਗਤ ਵੀ ਬਣ ਜਾਂਦਾ ਕਿ ਬਈ ਆਹ ਗੱਲ ਇਹ ਹੈ ਕਿ ਸਾਲ ਜਿਹੜਾ ਸਾਡਾ ਵਧੀਆ ਲੰਘੇ, ਅਸੀਂ ਰੱਬ ਅੱਗੇ ਅਰਦਾਸ ਵੀ ਕਰ ਲਈਏ। ਤੋ ਇਹ ਜਿਹੜੀਆਂ ਫੋਟੋਆਂ ਨੇ ਉਹ ਵੀ ਹੈ, ਤਾਂ ਮਤਲਬ ਕਿ ਹੁਣ ਪੀਸੀਐਸ ਦਾ ਕੀ ਹੈ ਕਿ ਉਹਦੇ ਚ ਵਿਜੀਲੈਂਸ ਉਹਦੀ ਪ੍ਰਾਪਰਟੀ ਨੂੰ ਵੀ ਵੇਖ ਰਹੀ ਹੈ ਵੀ ਉਹਦੀ ਇੱਕ ਕੋਠੀ ਬਣ ਰਹੀ ਹੈ, ਇੱਕ ਕੈਫੇ ਬਣ ਰਿਹਾ, ਕਿੱਥੋਂ ਪੈਸਾ ਆ ਰਿਹਾ। ਸੋ ਇਸ ਕਰਕੇ ਪੀਸੀਐਸ ਵੀ ਜੇ ਤੁਸੀਂ ਦੇਖੋਗੇ ਢਿੱਲੇ ਜਿਹੇ ਹੋ ਗਏ, ਆਈਐਸ ਵੀ ਢਿੱਲੇ ਜਿਹੇ ਹੋ ਗਏ, ਕਿਉਂਕਿ ਵਿਜੀਲੈਂਸ ਪਿੱਛੇ ਨਹੀਂ ਹਟ ਰਹੀ। ਵਿਜੀਲੈਂਸ ਪਿੱਛੇ ਨਹੀਂ ਹਟ ਰਹੀ, ਇਹਦਾ ਮਤਲਬ ਕਿ ਸਰਕਾਰ ਹਾਲੇ ਪਿੱਛੇ ਨਹੀਂ ਹਟ ਰਹੀ। ਔਰ ਸਰਕਾਰ ਹਾਲੇ ਪਿੱਛੇ ਕਿਉਂ ਨਹੀਂ ਹਟ ਰਹੀ? ਕਿਉਂਕਿ ਪਿੱਛੇ ਲੋਕ ਖਲੋਤੇ ਨੇ, ਲੋਕ ਖਲੋਤੇ ਨੇ ਕਿ ਜੇ ਪਿੱਛੇ ਆਏ ਤਾਂ ਫਿਰ ਤੁਹਾਨੂੰ ਪੂਰੀ ਢੂਈ ਤੇ ਲੱਤ ਖਾਣੀ ਪੈ ਸਕਦੀ ਹੈ। ਸੋ ਇਸ ਵੇਲੇ ਤਸਵੀਰ ਕੁਝ ਐਸੀ ਹੈ ਕਿ ਜੋ ਇਹ ਸਾਰਾ ਹਫਤੇ ਦਾ ਡਰਾਮਾ ਰਿਹਾ, ਉਹਦਾ ਕਨਕਲੂਜਨ ਜੇ ਆਪਾਂ ਕੱਢੀਏ, ਹਾਲ ਦੀ ਘੜੀ ਵਿਜੀਲੈਂਸ ਹਰਕਤ ਦੇ ਵਿੱਚ ਤਾਂ ਹੈ। ਹੁਣ ਤਾਂ ਕਾਂਗੜ ਦੀ ਵੀ ਕਹਿੰਦੇ ਕਿ ਵਾਰੀ ਆਉਣ ਵਾਲੀ ਹੈ। ਹਾਂਜੀ ਕਾਂਗੜ ਦਾ ਵੀ ਜ਼ਿਕਰ ਹੋ ਗਿਆ, ਤਾਂ ਇਹਦਾ ਮਤਲਬ ਕਿ ਵਿਜੀਲੈਂਸ ਹਾਲੇ ਹੋਰ ਹਰਕਤ ਵਿਖਾਏ। ਨਾਲੇ ਸਰਕਾਰ ਜਿਹੜੇ ਚਲਾ ਰਹੇ ਨੇ ਮਿੰਟੂ ਜੀ, ਉਹ ਕਦੇ ਕਹਿੰਦੇ ਹੁੰਦੇ ਸੀ ਨਾ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਸੋ ਲੋਕ ਵੱਡੇ ਨੇ, ਲੋਕਾਂ ਨੇ ਮੱਤੇਵਾੜਾ ਪ੍ਰੋਜੈਕਟ ਤੋਂ ਸਰਕਾਰ ਨੂੰ ਫੇਰ ਕੇ ਸਾਬਤ ਕੀਤਾ ਕਿ ਲੋਕ ਵੱਡੇ ਨੇ, ਵਾਕਈ ਲੋਕ ਵੱਡੇ ਨੇ। ਨਹੀਂ ਇਸ ਮਾਮਲੇ 'ਚ ਵੀ ਜੇ ਤੁਸੀਂ ਦੇਖੋਗੇ ਤਾਂ ਸਰਕਾਰ ਦੇ ਡਟਣ ਦਾ ਜੇ ਮੁੱਖ ਕਾਰਨ ਸੀ, ਵੱਡਾ ਕਾਰਨ ਸੀ, ਉਹ ਲੋਕ ਸਨ। ਕਿਉਂਕਿ ਲੋਕ ਸਰਕਾਰ ਦੇ ਹੱਕ 'ਚ ਖਲੋਤੇ, ਜਾਂ ਕਹਿ ਲਓ ਕਿ ਅਫਸਰਸ਼ਾਹੀ ਦੇ ਉਲਟ ਖਲੋਤੇ। ਔਰ ਅਫਸਰਸ਼ਾਹੀ ਤੁਸੀਂ ਦੇਖੋ ਨਾ ਕਿ ਉਹ ਕਿੱਡੀ ਸਾਊ ਬਣ ਗਈ। ਕਦੇ ਕਦੇ ਮੇਰਾ ਜੀ ਕਰਦਾ ਕਿ ਭੱਜ ਕੇ ਤੇ ਕੁੱਟ ਕੇ ਜੱਫੀ ਪਾ ਆਈਏ। ਉਹ ਕਹਿੰਦੇ ਕਿ ਆਪਾਂ ਸ਼ਨੀ ਤੇ ਐਤਵਾਰ ਵੀ ਕੰਮ ਕਰਦੇ ਨੇ, ਤੁਹਾਡੇ ਗੁੱਸੇ ਨਹੀਂ ਹੋਣਾ, ਨਾ ਗੁੱਸੇ ਨਹੀਂ।
ਜੀ, ਜੀ, ਚਲੋ